ਸੋਚਾਂ ਦੇ ਵਿੱਚ ਡੁੱਬਿਆ ਹੋਇਆ ਬਾਬਲ ਜਦ ਵੀ ਘਰ ਆਉਂਦਾ ਏ, ਆਸਾਂ ਦਾ ਇੱਕ ਲਾੜਾ ਉਹਦੀਆਂ ਅੱਖਾਂ ਦੇ ਵਿੱਚ ਤਰ ਆਉਂਦਾ ਏ। ਬੂਹੇ ਦੀ ਥਾਂ ਬੋਰੀ ਟੰਗੀ ਵੇਖ ਕੇ ਵਾਪਸ ਮੁੜ ਜਾਂਦੇ ਨੇ, ਖੋਰੇ ਕਾਹਨੂੰ ਨਾਨਕਿਆਂ ਨੂੰ ਸਾਡੇ ਕੋਲੋਂ ਡਰ ਆਉਂਦਾ ਏ। ਪ੍ਰੋਗਰਾਮ ਦੇਸ਼ ਪੰਜਾਬ ਦੇ ਨਾਲ ਮੈਂ ਹਾਂ ਤੁਹਾਡਾ ਆਜ਼ਮ ਤੌਕੀਰ। ਇਹ ਸ਼ੇਰ ਤੁਸੀਂ ਸੁਣ ਰਹੇ ਸੋ ਮੁਹੰਮਦ ਹਨੀਫ ਸਾਕੀ ਹੋਰਾਂ ਦੇ। ਅੱਜ ਅਸੀਂ ਗੱਲ ਕਰਾਂਗੇ ਜਨਾਬ ਇਸ ਸ਼ਾਇਰ ਦੇ ਉੱਤੇ ਜਿਹਦਾ ਨਾਮ ਮੁਹੰਮਦ ਹਨੀਫ ਸਾਕੀ ਹੈ, ਇਹਦੀ ਸ਼ਖਸੀਅਤ ਔਰ ਉਹਨਾਂ ਦੇ ਫਨ ਦੇ ਉੱਤੇ। ਮੁਹੰਮਦ ਹਨੀਫ ਸਾਕੀ ਹੋਰੀ 1954 ਨੂੰ ਹਫਜ਼ਾਬਾਦ ਵਿੱਚ ਪੈਦਾ ਹੋਏ ਤੇ 2023 'ਚੋਂ ਚਲਾਣਾ ਕਰ ਗਏ। ਹਨੀਫ ਸਾਕੀ ਹੋਰੀ ਅਵਾਮੀ ਸ਼ਾਇਰ ਸਨ। ਪੇਸ਼ੇਵਰਾਨਾ ਹਵਾਲੇ ਨਾਲ ਅਗਰ ਗੱਲ ਕਰੀਏ ਤਾਂ ਉਹ ਇਸਟਾਮ ਫਰੋਸ਼ ਸਨ ਤੇ ਉਹਨਾਂ ਦਾ ਜਿਹੜਾ ਅੱਡਾ ਸੀ ਇਸਟਾਮ ਫਰੋਸ਼ੀ ਦਾ, ਉਹਨੂੰ ਹਫਜ਼ਾਬਾਦ ਦਾ ਪਾਕ ਟੀ ਹਾਊਸ ਵੀ ਆਖਿਆ ਜਾਂਦਾ ਹੈ। ਉਹ ਇਸ ਲਈ ਕਿ ਜਿੱਥੇ ਉਹ ਸਾਰਾ ਦਿਨ ਬੈਠ ਕੇ ਕੰਮ ਕਰਦੇ ਸਨ, ਉਹਦੇ ਨਾਲ ਨਾਲ ਉਹ ਅਦਬ ਦੀਆਂ ਵੀ ਜ਼ੁਲਫਾਂ ਸੰਵਾਰ ਰਹੇ ਹੁੰਦੇ ਸਨ ਔਰ ਸਾਰਾ ਦਿਨ ਉੱਥੇ ਪੰਜਾਬੀ ਤੇ ਉਰਦੂ ਦੇ ਸ਼ਾਇਰ ਜਿਹੜੇ ਨੇ ਉਹ ਵੀ ਆਉਂਦੇ ਜਾਂਦੇ ਰਹਿੰਦੇ ਸਨ, ਜਿਨ੍ਹਾਂ ਵਿੱਚ ਖਾਸ ਤੌਰ 'ਤੇ ਮਲਕ ਅਸ਼ਰਫ ਸਾਹਿਬ, ਜਾਵੇਦ ਹਯਾਤ ਸਾਹਿਬ, ਆਰਿਸ਼ ਕਾਸ਼ਮੀਰੀ ਸਾਹਿਬ ਔਰ ਸਫੀਰ ਹੈਦਰੀ ਸਾਹਿਬ ਤੋਂ ਇਲਾਵਾ ਬਹੁਤ ਸਾਰੇ ਸ਼ਾਇਰ ਉਹਨਾਂ ਕੋਲ ਆ ਕੇ ਬੈਠਦੇ ਸਨ। ਅਦਬ ਦੇ ਉੱਤੇ ਵੀ ਗੁਫ਼ਤਗੂ ਹੁੰਦੀ ਸੀ ਤੇ ਨਾਲ ਉਹ ਆਪਣਾ ਕੰਮਕਾਰ ਵੀ ਕਰ ਰਹੇ ਹੁੰਦੇ ਸਨ। ਉਹਨਾਂ ਦਾ ਇੱਕ ਆਪਣਾ ਸ਼ੇਰ ਹੈ ਕਿ ਛਾਵੇਂ ਉੱਗਣ ਵਾਲੇ ਬੂਟੇ ਇਹਨਾਂ ਕਦ ਵਧਾ ਜਾਂਦੇ ਨੇ, ਛਾਵੇਂ ਉੱਗਣ ਵਾਲੇ ਬੂਟੇ ਇਹਨਾਂ ਕਦ ਵਧਾ ਜਾਂਦੇ ਨੇ, ਪੈਰਾਂ ਨੂੰ ਹੱਥ ਲਾਵਣ ਵਾਲੇ ਗਲਮੇ ਤੀਕਰ ਆ ਜਾਂਦੇ ਨੇ। ਸਿਆਣੇ ਕਹਿੰਦੇ ਨੇ ਕਿ ਬੋਹੜ ਦਾ ਜਿਹੜਾ ਰੁੱਖ ਹੁੰਦਾ ਹੈ ਇਹ ਆਪਣੇ ਥੱਲੇ ਕਿਸੇ ਦਰਖਤ ਨੂੰ ਨਹੀਂ ਪੁੰਗਣ ਦਿੰਦਾ, ਲੇਕਿਨ ਹਨੀਫ ਸਾਕੀ ਹਾਫਜ਼ਾਬਾਦ ਦੇ ਵਿੱਚ ਅਦਬ ਦਾ ਉਹ ਰੁੱਖ ਸੀ, ਉਹ ਬੋਹੜ ਸੀ ਜਿਹਦੇ ਥੱਲੇ ਕਈ ਸ਼ਾਇਰ ਜੰਮੇ, ਪੈਦਾ ਹੋਏ, ਵੱਡੇ ਹੋਏ ਤੇ ਅੱਜ ਉਹ ਅਦਬ ਦੀ ਖਿਦਮਤ ਕਰ ਰਹੇ ਨੇ। ਹਨੀਫ ਸਾਕੀ ਦੇ ਸ਼ਾਗਿਰਦਾਂ ਦੀ ਗਿਣਤੀ ਜਿਹੜੀ ਹੈ ਉਹ ਵੀ ਬਹੁਤ ਜ਼ਿਆਦਾ ਹੈ। ਹਨੀਫ ਸਾਕੀ ਹੋਰਾਂ ਗੀਤ ਲਿਖਿਆ, ਸਲਾਮ ਲਿਖੇ, ਗਜ਼ਲ ਕਈ ਔਰ ਨਜ਼ਮਾਂ ਕਈਆਂ। ਖਾਸ ਕਰਕੇ ਨਜ਼ਮ ਦੇ ਉੱਤੇ ਉਹਨਾਂ ਨੂੰ ਬੜਾ ਮਲਕਾ ਹਾਸਲ ਸੀ। ਅਵਾਮੀ ਸ਼ਾਇਰ ਸਨ ਤੇ ਅਵਾਮੀ ਗੱਲਾਂ ਕਰਦੇ ਸਨ। ਉਹਨਾਂ ਦੀਆਂ ਸਾਰੀਆਂ ਨਜ਼ਮਾਂ ਜਿਹੜੀਆਂ ਸੀ, ਜਿਨ੍ਹਾਂ 'ਚੋਂ ਇੱਕ ਦੋ ਅੱਜ ਤੁਹਾਡੇ ਗੋਸ਼ਗੁਜ਼ਾਰ ਵੀ ਕਰਾਂਗੇ, ਉਹ ਸਾਰੀਆਂ ਇੱਕ ਪੂਰੀ ਜ਼ਿੰਦਗੀ ਦੀ ਕਹਾਣੀ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦੀ ਪਹਿਲੀ ਨਜ਼ਮ ਮੈਂ ਪੇਸ਼ ਕਰਨਾ ਵਾ, ਤੁਹਾਨੂੰ ਸੁਣਾਉਣਾ ਵਾ, ਔਰ ਉਹ ਨਜ਼ਮ ਹੈ ਪੱਖੀਵਾਸ। ਪੱਖੀਵਾਸ ਇੱਕ ਖਾਤੂਨ ਹੈ ਤੇ ਉਹਦਾ ਬੰਦਾ ਹੈ। ਉਹ ਆਪਸ ਵਿੱਚ ਗੱਲ ਕਰਦੇ ਨੇ, ਕੋਲ ਉਹਨਾਂ ਦਾ ਪੁੱਤਰ ਵੀ ਬੈਠਾ ਹੈ ਤੇ ਫਿਰ ਉਹ ਵੀ ਗੱਲ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ। ਉਹ ਕੀ ਗੱਲ ਕਰਦੇ ਨੇ, ਸਾਕੀ ਸਾਹਿਬ ਦੇ ਕਲਮ ਦੇ ਜੌਹਰ ਇਸ ਨਜ਼ਮ ਵਿੱਚ ਤੁਸੀਂ ਵੇਖੋਗੇ। ਬੀਵੀ ਕਹਿੰਦੀ ਏ, ਕਦੋਂ ਤਾਈਂ ਚੁੱਲ੍ਹੇ ਅੱਗੇ ਹੱਥ ਪਈ ਮੈਂ ਸਾੜਾਂਗੀ, ਸੋਚਨੀ ਆ ਪੁੱਤ ਨੂੰ ਮੈਂ ਕਦੋਂ ਘੋੜੀ ਚਾੜਾਂਗੀ। ਨੂੰਹ ਭੈਣ ਜਨਤੇ ਨੇ ਜਦੋਂ ਦੀ ਲਿਆਂਦੀ ਏ, ਕੰਮ ਸ਼ਮ ਛੱਡ ਬੈਠੀ ਹੁਕਮ ਚਲਾਂਦੀ ਏ। ਮੰਜੇ ਪੀੜੇ ਲੇਫ ਐਨੇ ਧੁਰ ਨਹੀਂ ਸਮਾਨ ਦੀ, ਵੋਟੀ ਨੀਜੇ ਕੁੰਜੀ ਆਖੋ ਸੋਨੇ ਵਾਲੀ ਕਾਨ ਦੀ। ਖਾਮਦ ਕਹਿੰਦਾ ਹੈ, ਬਖਤੇ ਨਹੀਂ ਲੰਮੀਆਂ ਸੁਣਾਉਣ ਦੀ ਕੋਈ ਲੋੜ ਨਹੀਂ, ਗੱਲ ਸੁਣ ਸਾਕਾਂ ਦੀ ਤੇ ਮੈਨੂੰ ਕੋਈ ਥੋੜ ਨਹੀਂ। ਭਾਈਏ ਰਮਜ਼ਾਨ ਦੇ ਵੀ ਘਰ ਦੋ ਧੀਆਂ ਨੇ, ਚੰਨ ਨਾਲੋਂ ਸੋਹਣੀਆਂ ਤੇ ਦੋਵੇਂ ਲਾਲਾਂ ਜਹੀਆਂ ਨੇ। 10 ਖਾਂ ਨਿਆਜ਼ਾ ਮੇਰਾ ਕਿਦੇ ਨਾਲੋਂ ਘੱਟ ਏ, ਸੰਡੇ ਜਿੰਨਾ ਟਿਲ ਤੇ ਸ਼ਤੀਰ ਜਿੱਡਾ ਪੱਟ ਏ। ਪੰਜਾਬ ਦਾ ਸ਼ੇਰ ਵਾਂਗੂ ਕੋਠੇ ਜਿੱਡਾ ਕੱਦ ਏ, ਕੌਡੀ ਦੇ ਖਿਡਾਰੀਆਂ 'ਚੋਂ ਸਾਰਿਆਂ ਤੋਂ ਵੱਧ ਏ। ਧੰਮੀ ਵੇਲੇ ਉੱਠ ਕੇ ਤੇ ਡੰਡ ਛੰਡ ਕੱਢਦਾ ਹੈ, ਕਈ ਤੇ ਸੁਹਾਗੇ ਨਾਲ ਖਾੜਾ ਗੋਡ ਛੱਡਦਾ ਹੈ। ਸ਼ਾਹਪੁਰੀ ਕੁਰਤਾ ਖੁਸ਼ਾਬੀ ਲੁੰਗੀ ਬੰਨ੍ਹ ਕੇ, ਘਰੋਂ ਜਾਂਦਾ ਹੈ ਭਾਗਵਾਨੇ ਤੈਨੂੰ ਰੱਬ ਮੰਨ ਕੇ। ਮੇਲੇ ਵਿੱਚ ਰੱਖਿਆ ਸੋ ਮਾਣ ਦੁੱਧ ਘਿਓ ਦਾ, ਝਾਰੇ ਕੋਲੋਂ ਮਿਲਿਆ ਸੋ ਨੋਟ 500 ਦਾ। ਕਈਆਂ ਪਿੰਡਾਂ ਵੇਖ ਲਏ ਨੇ ਜ਼ੋਰ ਇਹਦੀ ਬਾਂਹ ਦੇ, ਗਾਉਂਦੀਆਂ ਨੇ ਕੁੜੀਆਂ ਵੀ ਮਾਈਏ ਇਹਦੇ ਨਾਂ ਦੇ। ਘਰ ਜਦੋਂ ਆਉਂਦਾ ਏ ਤੇ ਵਿਹੜਾ ਭਰ ਜਾਂਦਾ ਏ, ਘਰ ਜਦੋਂ ਆਉਂਦਾ ਏ ਤੇ ਵਿਹੜਾ ਭਰ ਜਾਂਦਾ ਏ। ਰੱਬ ਦੀ ਸਹੁੰ ਵੇਖ ਕੇ ਕਲੇਜਾ ਠਰ ਜਾਂਦਾ ਏ। ਜਦੋਂ ਵੀ ਸਵੇਰੇ ਦੇ ਸ਼ਗਨਾਂ ਦੀ ਆਣੀ ਏ, ਜੰਝ ਦੀ ਭਾਈਏ ਰਮਜ਼ਾਨ ਵੱਲ ਜਾਣੀ ਏ। ਜਦੋਂ ਉਹਦਾ ਖਾਮਦ ਇਹ ਗੱਲ ਕਰਦਾ ਹੈ ਕਿ ਮੈਂ ਆਪਣੇ ਪੁੱਤਰ ਦਾ ਰਿਸ਼ਤਾ ਆਪਣੀ ਭਤੀਜੀ ਨਾਲ ਕਰਾਂਗਾ, ਹੁਣ ਕੋਲ ਬੈਠਾ ਪੁੱਤਰ ਬੋਲ ਪੈਂਦਾ ਹੈ। ਉਹ ਕਹਿੰਦਾ, ਅੱਬਾ ਮੇਰੀ ਗੱਲ ਸੁਣ ਅੱਖਾਂ ਹੱਥ ਜੋੜ ਕੇ, ਅੱਬਾ ਮੇਰੀ ਗੱਲ ਸੁਣ ਅੱਖਾਂ ਹੱਥ ਜੋੜ ਕੇ, ਸ਼ਗਨਾਂ ਦੇ ਫੁੱਲ ਐਵੇਂ ਸੁੱਟ ਨਾ ਤਰੋੜ ਕੇ। ਤੇਰੇ ਅੱਗੇ ਬੋਲਾ ਅੱਬਾ ਮੇਰੀ ਕੀ ਮਜਾਲ ਏ, ਵਿਆਹ ਕੋਈ ਖੇਡ ਨਹੀਂ ਹਯਾਤੀ ਦਾ ਸਵਾਲ ਏ। ਪਿੰਡੋਂ ਬਾਹਰ ਸੂਏ ਉੱਤੇ ਪੱਖੀਵਾਸ ਆਏ ਨੇ, ਲੰਬੜਾਂ ਦੀ ਭੋਏ ਉੱਤੇ ਡੇਰੇ ਉਹਨਾਂ ਲਾਏ ਨੇ। ਇੱਕ ਵਾਰੀ ਲੰਘਿਆ ਸਾਂ ਉਧਰੂ ਦੀ ਭੌਂ ਕੇ, ਅਜੇ ਤਾਈਂ ਅੱਖੀਆਂ ਨੇ ਵੇਖਿਆ ਨਹੀਂ ਸੌਂ ਕੇ। ਪਿੰਡ ਦੇ ਜਵਾਨਾਂ ਵਿੱਚ ਭਾਵੇਂ ਮੇਰਾ ਨਾਂ ਏ, ਉਹਦੇ ਕੱਦ ਕਾਠ ਤੇ ਵੀ ਪਰੀਆਂ ਦੀ ਛਾਂ ਏ। ਘੁੰਡ ਵਿੱਚ ਹੱਸਦੀ ਤੇ ਮਿੱਠਾ ਮਿੱਠਾ ਬੋਲਦੀ, ਟੁਰਦੀ ਤੇ ਫੁੱਲਾਂ ਭਰੀ ਟਹਿਣੀ ਵਾਂਗੂ ਡੋਲਦੀ। ਚੰਦ ਦਾ ਜ਼ਮੀਰ ਤੇ ਦੀਦਾਰ ਕਰ ਬੈਠਾ ਵਾਂ, ਚੰਦ ਦਾ ਜ਼ਮੀਨ ਤੇ ਦੀਦਾਰ ਕਰ ਬੈਠਾ ਵਾਂ।
ਬੰਦਾ ਸਾਂ ਤੇ ਬੰਦੇ ਨਾਲ ਪਿਆਰ ਕਰ ਬੈਠਾ ਵਾਂ। ਇੱਕ ਤੇ ਉਹ ਆਪ ਏ ਤੇ ਦੂਜੀ ਉਹਦੀ ਮਾਂ ਏ। ਇੱਕ ਤੇ ਉਹ ਆਪ ਏ ਤੇ ਦੂਜੀ ਉਹਦੀ ਮਾਂ ਏ। ਸ਼ਾਲਾ ਸਦਾ ਸੁਖੀ ਵਸੇ ਸ਼ਾਨੋ ਉਹਦਾ ਨਾਂ ਏ। ਪੈਰੋਂ ਨੰਗੀ ਪਾਟੀ ਚੁੰਨੀ ਨਾਲੇ ਬੜੀ ਦੁਖੀ ਏ। ਜੱਗ ਨਾਲੋਂ ਸੋਹਣੀ ਏ ਤੇ ਪਿਆਰ ਦੀ ਉਹ ਭੁੱਖੀ ਏ। ਝਾਲ ਝੱਲੀ ਗਈ ਨਾ ਮੈਂ ਘੋੜੀ ਉੱਤੇ ਬਹਿ ਗਿਆ। ਕਾਹਲੀ ਵਿੱਚ ਦਿਲ ਮੇਰਾ ਝੁੱਗੀਆਂ 'ਚ ਰਹਿ ਗਿਆ। ਜਦੋਂ ਪੁੱਤਰ ਨੇ ਇਹ ਗੱਲ ਦੱਸੀ ਹੈ ਕਿ ਮੈਂ ਤੇ ਇੱਕ ਪੱਖੀਵਾਸਾਂ ਦੀ ਕੁੜੀ ਨਾਲ ਪਿਆਰ ਕਰ ਬੈਠਾ ਵਾਂ ਤੇ ਸ਼ਾਦੀ ਮੈਂ ਉਹਦੇ ਨਾਲ ਕਰਾਉਣੀ ਹੈ, ਵਿਆਹ ਮੈਂ ਉਹਦੇ ਨਾਲ ਕਰਾਉਣਾ ਹੈ, ਤੇ ਪਿਓ ਨੂੰ ਅਜੀਬ ਜਿਹਾ ਦੁੱਖ ਹੋਇਆ ਕਿ ਮੈਂ ਪੁੱਤਰ ਨੂੰ ਪਾਲਿਆ ਵੱਡਾ ਕੀਤਾ ਤੇ ਪੁੱਤਰ ਮੇਰਾ ਕਿਹਦੇ ਨਾਲ ਸ਼ਾਦੀ ਕਰਵਾਉਣਾ ਚਾਹੁੰਦਾ ਹੈ। ਸਾਡੇ ਜਿਹੜੀਆਂ ਖਾਹਿਸ਼ਾਂ ਨੇ, ਸਾਡੀਆਂ ਸੱਧਰਾਂ ਨੇ, ਉਹਨਾਂ ਨੂੰ ਮਾਰ ਕੇ ਕੀ ਕਰਨਾ ਚਾਹੁੰਦਾ ਹੈ। ਵੇਖੋ ਸਾਕੀ ਸਾਹਿਬ ਕੀ ਕਹਿੰਦੇ ਨੇ। ਵੇਖ ਜਿਹੜਾ ਬਖੀਏ ਨਿਆਜ਼ੇ ਚੰਨ ਚਾੜਿਆ, ਸੱਧਰਾਂ ਦੀ ਕੰਧ ਢਾਈ ਦਿਲ ਮੇਰਾ ਸਾੜਿਆ ਹੈ। ਨਾ ਸਾਡੇ ਸਾਕ ਨੇ ਉਹ ਨਾ ਸਾਡੇ ਜੋੜ ਦੇ, ਜੱਗ ਦੇ ਭਿਖਾਰੀ ਸਾਥੋਂ ਪੁੱਤ ਪੈ ਵਿਛੋੜ ਦੇ। ਪਾਗਲਾ ਨਾ ਵੇਖ ਕੋਠੀ ਝੁੱਗੀ ਨਾਲ ਮੇਚ ਕੇ, ਵੇਲਾ ਉੱਟ ਪਾਉਂਦੇ ਨੇ ਘੁੱਗੂ ਘੋੜੇ ਵੇਚ ਕੇ। ਸ਼ਾਮ ਦੀ ਜੇ ਖਾਣ ਤੇ ਸਵੇਰ ਦੀ ਵੀ ਕੋਈ ਨਹੀਂ, ਮੁੜ ਜਾ ਨਿਆਜ਼ਿਆ ਹੋਇਆ ਜੇ ਦੇਰ ਹੋਈ ਨਹੀਂ। ਸਾਹਮਣੇ ਤੋਂ ਆਵੀਂ ਹੁਣ ਉਹਨੂੰ ਦਿਲੋਂ ਕੱਢ ਕੇ, ਕੱਢਣੇ ਨਾ ਪੈਣ ਪਿੰਡੋਂ ਮੈਨੂੰ ਕੁੱਤੇ ਛੱਡ ਕੇ। ਡੇਰਾ ਤੇ ਪੰਚਾਇਤ ਤੇਰੀ ਤੂੰ ਹੀ ਨੰਬਰਦਾਰ ਏ, ਮੇਰੇ ਬਾਦੂ ਪਿੰਡ ਦਾ ਤੂੰ ਕੱਲਾ ਸਰਦਾਰ ਏ। ਮੇਰੇ ਬਾਦੂ ਪਿੰਡ ਦਾ ਤੂੰ ਕੱਲਾ ਸਰਦਾਰ ਏ। ਐਵੇਂ ਰਾਂਝਾ ਬਣਨਾ ਤੇ ਹੀਰ ਨੂੰ ਤੂੰ ਭੁੱਲ ਜਾ, ਨਹੀਂ ਤੇ ਅੱਜ ਪਿਓ ਦੀ ਜਗੀਰ ਨੂੰ ਤੂੰ ਭੁੱਲ ਜਾ। ਤੇ ਪੁੱਤਰ ਕਹਿੰਦਾ ਇਹ ਗੱਲ ਸੁਣ ਕੇ ਪਿਓ ਦੀ, ਮਾਂ ਪਿੱਛੇ ਤੂੰ ਵੀ ਅੱਬਾ ਦਾਦਕੇ ਰੁਸਾਏ ਨੇ, ਮਾਂ ਪਿੱਛੇ ਤੂੰ ਵੀ ਅੱਬਾ ਦਾਦਕੇ ਰੁਸਾਏ ਨੇ। ਨਾ ਮੈਨੂੰ ਅੱਜ ਤੱਕ ਨਾਨਕੇ ਵਿਖਾਏ ਨੇ, ਜਿਹੜੇ ਅੰਗ ਸਾਕ ਸੀ ਤੇ ਜਿਹੜੀ ਸਾਕਾ ਚਾਰੀ ਸੀ। ਕਦੀ ਉਹ ਬਰਾਦਰੀ ਤੂੰ ਪਿਆਰ ਤੂੰ ਵਾਰੀ ਸੀ। ਪੁੱਛਣਾ ਹੈ ਮੈਨੂੰ ਪੱਖੀ ਵਾਸਾਂ ਵਿੱਚ ਕੀ ਏ, ਪੁੱਛਣਾ ਹੈ ਮੈਨੂੰ ਪੱਖੀ ਵਾਸਾਂ ਵਿੱਚ ਕੀ ਏ। ਨਾਨਕੇ ਨੇ ਮੇਰੇ ਤੇਰੀ ਸਾਲੀ ਦੀ ਉਹ ਧੀ ਏ। ਆਖਦੀ ਸੀ ਸ਼ਾਨੋ ਮੇਰਾ ਮਾਸੀ ਨੂੰ ਸਲਾਮ ਦਈ, ਨਾਲੇ ਮਾਵਾਂ ਧੀਆਂ ਦਾ ਤੂੰ ਇਹਨਾਂ ਕੋ ਪਿਆਮ ਦਈ। ਮੰਜੀ ਏ ਜ਼ਮੀਨ ਦੀ ਤੇ ਇੱਟ ਦਾ ਸਿਰਾਣਾ ਏ, ਸਾਨੂੰ ਕਿਸੇ ਲੁੱਟ ਕੇ ਤੇ ਸਾਡਾ ਕੀ ਲਿਜਾਣਾ ਏ। ਪਿਓ ਰੱਬ ਖੋਇਆ ਏ ਤੇ ਸੁੱਖ ਤੁਸਾਂ ਖੋਏ ਨੇ, ਭਲਾ ਹੋਵੇ ਲੱਗਦੇ ਵੀ ਇੰਨੇ ਜੋਗੇ ਹੋਏ ਨੇ। ਤੂੰ ਵੀ ਅੱਬਾ ਮੈਨੂੰ ਏਡੀ ਵੱਡੀ ਨਾ ਸਜ਼ਾ ਦੇ, ਮੰਨ ਲੈ ਸਵਾਲ ਮੇਰਾ ਪਿਆਰ ਝੋਲੀ ਪਾ ਦੇ। ਇਹ ਖੂਬਸੂਰਤ ਨਜ਼ਮ ਸੀ ਹਨੀਫ ਸਾਕੀ ਹੋਰਾਂ ਦੀ ਪੱਖੀਵਾਸ ਜਿਹੜੀ ਤੁਸੀਂ ਸੁਣੀ। ਹਨੀਫ ਸਾਕੀ ਹੋਰਾਂ ਦੀ ਅਗਰ ਸ਼ਾਇਰੀ ਦੀ ਅਸੀਂ ਗੱਲ ਕਰਨੇ ਆ, ਉਹਨਾਂ ਦੇ ਬਹੁਤ ਜ਼ਿਆਦਾ ਗੀਤ ਜਿਹੜੇ ਨੇ ਉਹ ਮਸ਼ਹੂਰ ਹੋਏ। ਉਹਨਾਂ ਦੀਆਂ ਕਵਾਲੀਆਂ, ਉਹਨਾਂ ਦੀਆਂ ਨਾਤਾਂ ਬੜੀਆਂ ਮਸ਼ਹੂਰ ਹੋਈਆਂ। ਇੱਕ ਬੜਾ ਮਸ਼ਹੂਰ ਕਵਾਲ ਹੈ ਆਰਿਫ ਫਿਰੋਜ਼ ਖਾਂ, ਜਿਹੜਾ ਹੁਣ ਬਹੁਤ ਵਾਇਰਲ ਹੈ, ਬਹੁਤ ਸੁਣਿਆ ਜਾ ਰਿਹਾ ਵੇ ਔਰ ਵਾਕਈ ਬੜਾ ਸੁਰੀਲਾ ਜਿਹਾ ਜੀ ਹੈ। ਉਹਨੇ 2 ਕਵਾਲੀਆਂ ਐਸੀਆਂ ਉਹਨਾਂ ਦੀਆਂ ਗਾਈਆਂ ਜਿਨ੍ਹਾਂ ਨੇ ਨਾ ਸਿਰਫ ਸਾਕੀ ਦੀ ਸ਼ਾਇਰੀ ਨੂੰ ਬਲਕਿ ਮੈਂ ਸਮਝਣਾ ਵਾਂ ਕਿ ਆਰਿਫ ਫਿਰੋਜ਼ ਜਿਹੜਾ ਹੈ ਉਹਨੂੰ ਵੀ ਉਹਦੀ ਸ਼ਾਨ ਵਧਾਈ ਔਰ ਉਹਨੂੰ ਵਾਇਰਲ ਕਰਾਉਣ ਵਿੱਚ ਉਹਨਾਂ ਦੋਵਾਂ ਚੀਜ਼ਾਂ ਦਾ ਬੜਾ ਵੱਡਾ ਹੱਥ ਹੈ, ਜਿਨ੍ਹਾਂ ਨੂੰ ਤੁਸੀਂ ਸੁਣ ਚੁੱਕੇ ਹੋ ਕਿ ਫੜ ਵੰਜਲੀ ਬਦਲ ਤਕਦੀਰ ਰਾਂਝਣਾ, ਤੇਰੀ ਵੰਜਲੀ ਤੇ ਲੱਗੀ ਹੋਈ ਹੀਰ ਰਾਂਝਣਾ। ਔਰ ਦੂਜੀ ਨਾਤੀਆ ਕਲਾਮ ਹੈ ਕਿ ਜਦੋਂ ਪੜ੍ਹਾਂ ਦਰੂਦ ਮੈਂ ਸਾਵਾਂ ਚੋਂ, ਸਰਕਾਰ ਦੀ ਖੁਸ਼ਬੂ ਆਉਂਦੀ ਏ। ਬਹੁਤ ਵਾਇਰਲ ਹੋਇਆ ਇਹ ਕਲਾਮੀ ਔਰ ਇਹ ਸਾਰਾ ਸਾਕੀ ਸਾਹਿਬ ਦਾ ਕੰਮ ਹੈ। ਇੱਕ ਹੋਰ ਨਜ਼ਮ ਉਹਨਾਂ ਦੀ ਤੁਹਾਡੇ ਗੋਸ਼ਗੁਜ਼ਾਰ ਕਰਨੇ ਆ। ਅਗਰ 30-40 ਵਰੇ ਪਿੱਛੇ ਚਲੇ ਜਾਈਏ, ਜਦੋਂ ਨੈਟ ਨਹੀਂ ਸੀ, ਜਦੋਂ ਮੋਬਾਈਲ ਨਹੀਂ ਸੀ, ਜਦੋਂ ਇਹ ਸਾਰੀਆਂ ਸੌਖਤਾਂ ਨਹੀਂ ਸਨ ਹੁੰਦੀਆਂ, ਜਦੋਂ ਸਿਰਫ ਕੈਸਟ ਦਾ ਦੌਰ ਸੀ, ਟੇਪਾਂ ਹੁੰਦੀਆਂ ਸਨ, ਰੇਡੀਓ ਹੁੰਦਾ ਸੀ ਜਾਂ ਕਾਲੇ ਟੀਵੀ ਘਰਾਂ ਦੇ ਵਿੱਚ ਹੁੰਦੇ ਸਨ, ਉਸ ਦੌਰੇ ਤੁਹਾਨੂੰ ਲੈ ਚੱਲਦੇ ਆ। ਉਹ ਇਹਦਾ ਜ਼ਮਾਨਾ ਸੀ ਕਿ ਜਿਨ੍ਹਾਂ ਦਾ ਕੋਈ ਬੱਚਾ ਬਾਹਰ ਗਿਆ ਹੁੰਦਾ ਸੀ ਖਾਣ ਕਮਾਉਣ ਲਈ ਸਾਊਦੀ ਅਰਬ ਜਾਂ ਦੀਗਰ ਮੁਲਕਾਂ ਦੇ ਵਿੱਚ, ਉਦੋਂ ਪਾਕਿਸਤਾਨੀ ਜ਼ਿਆਦਾਤਰ ਸਾਊਦੀ ਅਰਬ ਤੱਕ ਹੀ ਮਹਿਦੂਦ ਹੁੰਦੇ ਸਨ ਤੇ ਉਹ ਫਿਰ ਖਤਾਂ ਰਾਹੀਂ ਇੱਕ ਦੂਜੇ ਨਾਲ ਰਾਬਤਾ ਕਰਦੇ ਹੁੰਦੇ ਸਨ ਕਿ ਚਿੱਠੀ ਲਿਖੀ ਜਾਂਦੀ ਸੀ ਤੇ ਉਹ ਕੁਝ ਦਿਨਾਂ ਬਾਅਦ ਚਿੱਠੀ ਇੱਥੇ ਪਾਕਿਸਤਾਨ ਪਹੁੰਚਣੀ, ਫਿਰ ਇੱਥੋਂ ਜਵਾਬ ਜਿਹੜਾ ਲਿਖਣਾ ਔਰ ਉਹ ਜਵਾਬ ਜਿਹੜਾ ਉਹ ਉੱਥੇ ਜਾਣਾ। ਇਹਦੇ ਨਾਲ ਇੱਕ ਹੋਰ ਚੀਜ਼ ਬੜਾ ਜ਼ਰੂਰੀ ਸੀ, ਉਹ ਇਹ ਸੀ ਕਿ ਜਦੋਂ ਕੋਈ ਆਵਾਜ਼ ਅਗਰ ਤੁਸੀਂ ਆਪਣੇ ਪਿਆਰੇ ਦੀ ਸੁਣਨਾ ਚਾਹੁੰਦੇ ਹੋ, ਫਿਰ ਕੈਸਟ ਭਰ ਕੇ ਉਹਨੂੰ ਸੈਂਡ ਕੀਤੀ ਜਾਂਦੀ ਸੀ, ਭੇਜੀ ਜਾਂਦੀ ਸੀ ਔਰ ਉਹ ਫਿਰ ਕੈਸਟ ਸੁਣ ਕੇ ਤੇ ਉੱਧਰੋਂ ਆਪਣੀ ਕੈਸਟ ਭਰ ਕੇ, ਗੱਲਾਂ ਭਰ ਕੇ ਤੇ ਉਹ ਵਾਪਸ ਜਿਹੜਾ ਭੇਜ ਦਿੰਦਾ ਹੁੰਦਾ ਸੀ ਤੇ ਇਹ ਸਿਲਸਿਲਾ ਇੰਜ ਦਾ ਚੱਲਦਾ ਰਿਹਾ। ਉਹਨਾਂ ਦਿਨਾਂ ਦੇ ਵਿੱਚ ਇੱਕ ਕੈਸਟ ਨਾਂ ਦੀ ਨਜ਼ਮ ਜਿਹੜੀ ਸਾਕੀ ਸਾਹਿਬ ਨੇ ਲਿਖੀ ਕਿ ਇੱਕ ਬੰਦਾ ਹੈ, ਉਹ ਬਾਹਰ ਦੇ ਮੁਲਕ ਜਾਂਦਾ ਹੈ, ਪਿੱਛੇ ਉਹਦੀ ਬੀਵੀ ਹੈ ਜਿਹੜੀ ਉਹਦੀ ਉਡੀਕ ਰਹੀ ਹੈ ਕਿ ਉਹ ਵਾਪਸ ਆਏਗਾ, ਪੈਸੇ ਤੇ ਉਹ ਭੇਜ ਰਿਹਾ ਵੇ, ਲੇਕਿਨ ਜ਼ਾਹਰੀ ਬਾਤ ਹੈ ਉਹਦਾ ਨੇਮਲ ਬਦਲ ਤਾਂ ਨਹੀਂ ਹੋ ਸਕਦਾ ਕਿ ਉਹਦਾ ਘਰ ਵਾਲਾ ਬਾਹਰ ਹੈ ਤੇ ਉਹ ਕੈਸਟ ਭਰ ਕੇ ਰਿਕਾਰਡ ਕਰਕੇ ਆਪਣੇ ਬੰਦੇ ਨੂੰ ਭੇਜਦੀ ਏ ਤੇ ਉਹਦੇ ਵਿੱਚ ਕਿਹੜੀਆਂ ਗੱਲਾਂ ਕਰਦੀ ਏ। ਸਾਕੀ ਸਾਹਿਬ ਦੀ ਇਸ ਕੈਸਟ ਨਜ਼ਮ ਦੇ ਵਿੱਚ ਸੁਣੋ। ਸਲਾਮ ਅਲੈਕਮ ਬਬਲੀ ਤੇ ਅੱਬਾ, ਕੀ ਹਾਲ ਨੇ? ਦਿਲ ਵਾਲੇ ਦੁੱਖ ਤੈਨੂੰ ਦੱਸਣੇ ਮੁਹਾਲ ਨੇ। ਕੰਮ ਦੀ ਸੁਣਾਓ ਹੁਣ ਮੰਦਾ ਹੈ ਕਿ ਠੀਕ ਏ? ਦਸੀਏ ਕਿ ਸਦੀਆਂ ਤੋਂ ਸੁੱਖਾਂ ਦੀ ਉਡੀਕ ਏ। ਪੈਸੇ ਲੈਣ ਵਾਲਿਆਂ ਨੇ ਬੂਹਾ ਪੱਟ ਛੱਡਿਆ ਹੈ, ਮਾਸਟਰਾਂ ਨੇ ਮੁੰਡੇ ਦਾ ਵੀ ਨਾਵਾਂ ਕੱਟ ਛੱਡਿਆ ਹੈ। ਮਾਸਟਰਾਂ ਨੇ ਮੁੰਡੇ ਦਾ ਵੀ ਨਾਵਾਂ ਕੱਟ ਛੱਡਿਆ ਹੈ। ਸਾਲ ਜ਼ਾਇਆ ਹੋ ਗਿਆ ਹੈ ਮੁੰਡੇ ਦੀ ਪੜ੍ਹਾਈ ਦਾ।
ਚੰਗਾ ਚੰਨ ਚੜਿਆ ਏ ਬਾਹਰ ਦੀ ਕਮਾਈ ਦਾ। ਉਧਾਰ ਦੁੱਧ ਲੱਭਦਾ ਨਹੀਂ ਕੁੜੀ ਅਜੇ ਨਿੱਕੀ ਏ, 2600 ਦੀ ਮੁੰਦਰੀ 1000 ਵਿੱਚ ਵਿਕੀ ਏ। 500 ਦਿੱਤਾ ਸੀ ਮੈਂ ਮਸਾਂ ਦਾਈ ਨੂੰ, ਪੱਖੇ ਦੀ ਵੀ ਕਿਸ਼ਤ ਦੇਣੀ ਪੈਂਦੀ ਏ 27 ਨੂੰ। ਪੱਖੇ ਬਿਨਾਂ ਗਰਮੀ 'ਚ ਸੌਣ ਦਾ ਕੋਈ ਹਾਲ ਨਹੀਂ, ਜਿਉਂਦੇ ਨੇ ਸ਼ਰੀਕ ਅਜੇ ਮਿਹਣਿਆਂ ਦਾ ਕਾਲ ਨਹੀਂ। ਬਬਲੀ ਨਸੀਬ ਖੋਰੇ ਕਿਵੇਂ ਦੇ ਲਿਆਈ ਏ, ਪੈਸੇ ਤੁਸਾਂ ਘੱਲੇ ਨੇ ਨਾ ਚਿੱਠੀ ਕਦੀ ਪਾਈ ਏ। ਨਾ ਸਹੁਰੇ ਪੁੱਛਦੇ ਨਾ ਪੇਕੇ ਫੇਰਾ ਪਾਉਂਦੇ ਨੇ, ਔਖੇ ਵੇਲੇ ਲੱਗਦੇ ਵੀ ਸਾਥ ਛੱਡ ਜਾਂਦੇ ਨੇ। ਹੋਰ ਵੀ ਤੇ ਬੜੇ ਲੋਕੀ ਬਾਹਰ ਗਏ ਹੋਏ ਨੇ, ਕਈਆਂ ਘਰ ਛੱਤ ਕੇ ਪਲਾਟ ਲਏ ਹੋਏ ਨੇ। ਤੁਹਾਡੇ ਨਾਲ ਕੀਤੀਆਂ ਨੇ ਜਦੋਂ ਗੱਲਾਂ ਸੱਚੀਆਂ, ਤੁਹਾਡੇ ਇਨਸਾਫ ਤੋਂ ਮੈਂ ਵਾਲ ਬਚੀਆਂ। ਹਰ ਕੋਈ ਜਾਣਦਾ ਹੈ ਸੱਚ ਕੌੜਾ ਹੁੰਦਾ ਏ, ਸ਼ਾਲਾ ਕੋਈ ਇਹ ਵੀ ਜਾਣੇ ਕੀ ਵਿਛੋੜਾ ਹੁੰਦਾ ਏ। ਮੇਰੇ ਬਿਨਾਂ ਤੁਸਾਂ ਕਦੀ ਘੜੀ ਵੀ ਨਾ ਕੱਢੀ ਸੀ, ਮੰਗਣੀ ਤੋਂ ਪਹਿਲਾਂ ਮੇਰੀ ਗਲੀ ਮਿਣ ਛੱਡੀ ਸੀ। ਮੇਰੇ ਲਈ ਖਾਂਦੇ ਸੋ ਕੁਰਾਨ ਦੀਆਂ ਕਸਮਾਂ, ਕਿੱਥੇ ਗਈਆਂ ਅੱਜ ਮੇਰੀ ਜਾਨ ਦੀਆਂ ਕਸਮਾਂ। ਆਖਦੇ ਸੋ ਪਿਆਰ ਸਾਡਾ ਜਿਵੇਂ ਕੌੜੀ ਵੱਲ ਏ, ਏਡੀ ਛੇਤੀ ਭੁੱਲ ਗਏ ਉਹ ਕੱਲ੍ਹ ਦੀ ਤੇ ਗੱਲ ਏ। ਸਾਵਾਂ ਤੇ ਖਲੋਤੀ ਹੋਈ ਕੰਧ ਬਹਿ ਜਾਏ ਨਾ, ਹੱਥਾਂ ਵਿੱਚ ਸੁੱਖ ਦੀ ਲਕੀਰ ਢਹਿ ਜਾਏ ਨਾ। ਈਦ ਤੇ ਪੁਰਾਣਾ ਜੋੜਾ ਪਾ ਲਿਆ ਏ ਧੋ ਕੇ, ਖੁਸ਼ੀਆਂ ਦਾ ਦਿਨ ਵੀ ਲੰਘਾਇਆ ਰੋ ਕੇ। ਇੰਜ ਦੀ ਨੇ ਸ਼ੈ ਕੋਈ ਜਿਹੜੀ ਗਹਿਣੇ ਪਾ ਦਿਆਂ, ਮੁੰਡਾ ਤੁਸੀਂ ਆਖੋ ਤੇ ਗਲੀਚਿਆਂ ਤੇ ਬਹਾ ਦਿਆਂ। ਲਿਖਾਂ ਵਿੱਚ ਪੈਸਾ ਨਹੀਂ ਤੇ ਮਰ ਜਾਈਏ ਫੁੱਟ ਕੇ, ਖਾ ਲਾਂਗੇ ਰੋਟੀ ਅਸੀਂ ਮਿਰਚਾਂ ਵੀ ਕੁੱਟ ਕੇ। ਖੇਡੀਦਾ ਸੀ ਇੱਕ ਦੂਜੇ ਵੱਲ ਖਿੱਦੂ ਰੇੜ ਕੇ, ਲੁਕਦੇ ਸਾਂ ਭੂੰਡਾਂ ਦੀਆਂ ਖੱਖਰਾਂ ਨੂੰ ਛੇੜ ਕੇ। ਪਤਾ ਜੇ ਨਾ ਬੋਰਡ ਉੱਤੇ ਪੀਂਗ ਪਾਈ ਹੋਈ ਸੀ, ਤੁਹਾਡੇ ਹੱਥੀ ਮੇਰੀ ਇੱਕ ਛੇੜ ਆਈ ਹੋਈ ਸੀ। ਲੱਕ ਮੇਰਾ ਫੜ ਕੇ ਤੇ ਪੀਂਗ ਚੜਾਉਂਦੇ ਸੋ, ਮੈਂ ਰੌਲਾ ਪਾਉਂਦੀ ਸਾਂ ਤੇ ਤੁਸੀਂ ਹੱਸੀ ਜਾਂਦੇ ਸੋ। ਪਾਇਆ ਸੀ ਪਿਆਰ ਅਸਾਂ ਦਿਲਾਂ ਦੀਆਂ ਮੰਨ ਕੇ, ਖੇਡਦੇ ਸਾਂ ਕੋਕਲਾ ਛਪਾਕੀ ਅੱਖਾਂ ਬੰਨ੍ਹ ਕੇ। ਕੰਡ ਵਿੱਚ ਮਾਰਦੇ ਸੋ ਕੋਕਲੇ ਨੂੰ ਕੱਸ ਕੇ, ਰੋ ਪੈਣਾ ਮੈਂ ਤੁਸੀਂ ਵੇਖੀ ਜਾਣਾ ਹੱਸ ਕੇ। ਬੇਬੇ ਕਹਿਣਾ ਆਈ ਜਿਵੇਂ ਦੋਵੇਂ ਬਿਲਾ ਕਰ ਲਓ, ਖੇਡਿਆ ਜੇ ਫੇਰ ਪਹਿਲਾਂ ਕੁਝ ਖਾ ਮਰ ਲਓ। ਉਮਰ ਸੀ ਨਿੱਕੀ ਨਹੀਂ ਸੀ ਹੋਸ਼ ਖਾਣ ਪੀਣ ਦੀ, ਸੀਨੇ ਵਿੱਚ ਗੁੰਗੀ ਬੋਲੀ ਤਾਂਗ ਹੈ ਸੀ ਜੀਣ ਦੀ। ਜੇ ਉਸ ਤਾਂਗ ਨੂੰ ਜ਼ੁਬਾਨ ਮਿਲ ਗਈ ਏ, ਟੁੱਟ ਪੈਣੀ ਮਗਰੋਂ ਜੁਦਾਈ ਲੈਣੋਂ ਰਹੀ ਏ। ਮਾਈ ਦੀ ਉਡੀਕ ਵਿੱਚ ਰਾਹ ਅਸਾਂ ਮੱਲੀਏ, ਗੱਲਾਂ ਜੇ ਬਾਕੀ ਨੇ ਤੇ ਰੀਲ ਮੁੱਕ ਚੱਲੀਏ। ਇਹ ਕੇਸਟ ਨੂੰ ਅਸੀਂ ਪੰਜਾਬੀ ਵਾਲੇ ਜਿਹੜੇ ਪਿੰਡਾਂ ਥਾਵਾਂ ਦੇ ਰਹਿਣ ਵਾਲੇ ਲੋਕ ਹਾਂ, ਅਸੀਂ ਕੇਸਟ ਦੀ ਜਗ੍ਹਾ 'ਤੇ ਰੀਲ ਆਖਦੇ ਹੁੰਦੇ ਸਾਂ। ਇਹ ਰੀਲ ਭਰ ਕੇ ਭੇਜੀਏ ਬੀਵੀ ਨੇ ਆਪਣੇ ਬੰਦੇ ਨੂੰ, ਔਰ ਇਹਦੇ ਵਿੱਚ ਉਹਨੇ ਕੀ ਗੱਲਾਂ ਕੀਤੀਆਂ। ਇਹ ਤੁਹਾਨੂੰ ਗੱਲਾਂ ਕਿਵੇਂ ਦੀਆਂ ਲੱਗੀਆਂ, ਹਨੀਫ ਸਾਕੀ ਦੀ ਸ਼ਾਇਰੀ ਕਿਵੇਂ ਦੀ ਲੱਗੀ, ਸਾਨੂੰ ਜ਼ਰੂਰ ਦੱਸਿਆ ਜੇ। ਰੱਬ ਰਾਖਾ।